ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਅਕਤੂਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ ਯੋਹੰਨਾ। ਜ਼ਾਹਰ ਦੇ ਮੁਤਾਬਕ ਫੈਸਲਾ ਨਾ ਕਰੋ, ਬਲਕਿ ਇਨਸਾਫ ਦੇ ਨਾਲ ਫੈਸਲਾ ਕਰੋ। ਜਵਾਬੀ ਪੜ੍ਹਾਈ ਕਰੰਥੀਓ। ਕਿਉਂ ਜੇ ਭਾਵੇਂ ਅਸੀਂ ਜਿਸਮ ਵਿੱਚ ਹਯਾਤੀ ਗੁਜ਼ਾਰਦੇ ਹਾਂ, ਪਰ ਜਿਸਮ ਦੇ ਤੌਰ ਤੇ ਲੜਦੇ ਨਹੀਂ। ਇਸ ਲਈ ਵੀ ਸਾਡੀ ਲੜਾਈ ਦੇ ਹਥਿਆਰ ਜਿਸਮਾਨੀ ਨਹੀਂ, ਬਲਕਿ ਰੱਬ ਦੇ ਸਾਹਮਣੇ ਕਲਿਆਂ ਨੂੰ ਢਾਹ ਦੇਣ ਦੇ ਕਾਬਲ ਨੇ। ਇਸ ਲਈ ਅਸੀਂ ਤਸੱਵਰਾਂ ਤੇ ਹਰ ਇੱਕ ਅਜਿਹੀ ਸ਼ੈ ਨੂੰ ਜਿਹੜੀ ਰੱਬ ਦੀ ਪਛਾਣ ਦੇ ਖਿਲਾਫ ਸਿਰ ਚੁੱਕ ਕੇ ਬੈਠੀ ਏ ਢਾਹ ਦਿੰਦੇ ਹਾਂ, ਤੇ ਹਰ ਇੱਕ ਖਿਆਲ ਨੂੰ ਕੈਦ ਕਰਕੇ ਮਸੀਹ ਦਾ ਫਰਮਾਬਰਦਾਰ ਬਣਾ ਦਿੰਦੇ ਹਾਂ। ਤੇ ਅਸੀਂ ਤਿਆਰ ਹਾਂ ਭਈ ਜਦ ਤੁਹਾਡੀ ਫਰਮਾਬਰਦਾਰੀ ਪੂਰੀ ਹੋਵੇ ਤੇ ਹਰ ਤਰ੍ਹਾਂ ਦੀ ਨਾਫਰਮਾਨੀ ਦਾ ਬਦਲਾ ਲਈਏ। ਤੁਸੀਂ ਉਹਨਾਂ ਸ਼ੈਵਾਂ ਵੱਲ ਨਜ਼ਰ ਕਰਦੇ ਹੋ ਜਿਹੜੀਆਂ ਅੱਖੀਆਂ ਦੇ ਸਾਹਮਣੇ ਨੇ। ਜੇ ਕਿਸੇ ਨੂੰ ਆਪਣੇ ਆਪ ਉੱਤੇ ਭਰੋਸਾ ਹੈ ਭਈ ਉਹ ਮਸੀਹ ਦਾ ਹੈ, ਤੇ ਆਪਣੇ ਦਿਲ ਵਿੱਚ ਇਹ ਵੀ ਸੋਚ ਲਵੇ ਭਈ ਜਿਵੇਂ ਉਹ ਮਸੀਹ ਦਾ ਹੈ ਉਂਝ ਹੀ ਅਸੀਂ ਵੀ ਹਾਂ। ਦਰਸੀਵਾਜ਼ ਬਾਈਬਲ ਵਿੱਚੋਂ ਸੈਮੂਅਲ। ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ, ਇਸ ਲਈ ਵੀ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਹੈ, ਪਰ ਖੁਦਾਵੰਦ ਦਿਲ ਨੂੰ ਵੇਖਦਾ ਹੈ। ਯਰਮੀਆ। ਖੁਦਾਵੰਦ ਇੰਝ ਆਖਦਾ ਹੈ ਭਈ ਮਲਾਉਨ ਹੈ ਉਹ ਬੰਦਾ ਜਿਹੜਾ ਇਨਸਾਨ ਉੱਤੇ ਭਰੋਸਾ ਕਰਦਾ ਤੇ ਬਸ਼ਰ ਨੂੰ ਆਪਣੀ ਬਾਂਹ ਸਮਝਦਾ ਹੈ, ਤੇ ਜਿਹਦਾ ਦਿਲ ਖੁਦਾਵੰਦ ਵੱਲੋਂ ਬਰਗਸ਼ਤਾ ਹੋ ਜਾਂਦਾ ਹੈ। ਕਿਉਂ ਜੇ ਉਹ ਰਤਮਾਂ ਵਾਂਗਰ ਹੋਵੇਗਾ ਜਿਹੜਾ ਬੀਆਬਾਨ ਵਿੱਚ ਹੈ, ਤੇ ਕਦੀ ਭਲਾਈ ਨਾ ਵੇਖੇਗਾ, ਬਲਕਿ ਬੀਆਬਾਨ ਦੀਆਂ ਪਾਣੀ ਤੋਂ ਬਗੈਰ ਥਾਵਾਂ ਵਿੱਚ ਤੇ ਗੈਰ ਆਬਾਦ ਧਰਤੀ ਵਿੱਚ ਰਵੇਗਾ। ਧੰਨ ਹੈ ਉਹ ਬੰਦਾ ਜਿਹੜਾ ਖੁਦਾਵੰਦ ਉੱਤੇ ਭਰੋਸਾ ਕਰਦਾ ਹੈ, ਤੇ ਜਿਹਦੀ ਆਸ ਦੀ ਥਾਂ ਖੁਦਾਵੰਦ ਹੈ। ਕਿਉਂ ਜੇ ਉਹ ਉਸ ਰੁੱਖ ਵਾਂਗਰ ਹੈ ਜਿਹੜਾ ਪਾਣੀ ਵਿੱਚ ਲਾਇਆ ਜਾਵੇ ਤੇ ਆਪਣੀ ਜੜ ਦਰਿਆ ਵੱਲ ਵਧਾਵੇ, ਤੇ ਜਦ ਗਰਮੀ ਆਵੇ ਤੇ ਉਹਨੂੰ ਕੁਝ ਖਤਰਾ ਨਾ ਹੋਵੇ, ਬਲਕਿ ਉਹਦੇ ਪੱਤਰ ਹਰੇ ਰਹਿਣ ਤੇ ਖੁਸ਼ਕਸਾਲੀ ਦਾ ਉਹਨੂੰ ਕੋਈ ਡਰ ਨਾ ਹੋਵੇ, ਤੇ ਫਲ ਲਿਆਉਣ ਤੋਂ ਬਾਜ਼ ਨਾ ਰਵੇ। ਐ ਖੁਦਾਵੰਦ ਇਸਰਾਈਲ ਦੀ ਆਸ ਦੀ ਥਾਂ, ਤੈਨੂੰ ਤਰਕ ਕਰਨ ਵਾਲੇ ਸਾਰੇ ਸ਼ਰਮਿੰਦਾ ਹੋਣਗੇ, ਮੈਨੂੰ ਤਰਕ ਕਰਨ ਵਾਲੇ ਮਿੱਟੀ ਵਿੱਚ ਮਿਲ ਜਾਣਗੇ। ਕਿਉਂ ਜੇ ਉਹਨਾਂ ਨੇ ਜਿਹੜਾ ਹਯਾਤੀ ਦੇ ਪਾਣੀ ਦਾ ਚਸ਼ਮਾ ਹੈ ਉਹਨੂੰ ਤਰਕ ਕਰ ਦਿੱਤਾ। ਐ ਖੁਦਾਵੰਦ ਤੂੰ ਮੈਨੂੰ ਸ਼ਿਫਾ ਦੇਵੇਂ ਤੇ ਮੈਂ ਸ਼ਿਫਾ ਪਾਵਾਂਗਾ, ਤੂੰ ਹੀ ਬਚਾਵੇਂ ਤੇ ਮੈਂ ਬਚਾਂਗਾ, ਕਿਉਂ ਜੇ ਤੂੰ ਮੇਰਾ ਫਖਰ ਹੈ। ਮੱਤੀ। ਤੇ ਜਦੋਂ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ ਮੇਰਾ ਖਾਦਮ ਫਾਲਜ ਦਾ ਮਾਰਾ ਘਰ ਵਿੱਚ ਪਿਆ ਹੈ ਤੇ ਉਹ ਬਹੁਤ ਤਕਲੀਫ ਵਿੱਚ ਹੈ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੀ ਛੱਤ ਦੇ ਹੇਠਾਂ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਵਾਂ ਤੇ ਸਿਪਾਹੀ ਮੇਰੇ ਮਾਤਹਿਤ ਨੇ। ਜਦੋਂ ਇੱਕ ਨੂੰ ਆਖਦਾ ਵਾਂ ਪਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਪਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਪਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਵੇਖਿਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਈਮਾਨ ਹੈ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਿਫਾ ਪਾਈ। ਯੋਹੰਨਾ। ਤੇ ਭਾਵੇਂ ਉਹਨੇ ਉਹਨਾਂ ਦੇ ਸਾਹਮਣੇ ਇੰਨੇ ਮੁਅਜਜ਼ੇ ਵਿਖਾਏ, ਫਿਰ ਵੀ ਉਹ ਉਹਦੇ ਉੱਤੇ ਈਮਾਨ ਨਾ ਲਿਆਏ, ਤਾਂ ਜੋ ਯਸਾਇਆ ਨਬੀ ਦਾ ਕਲਾਮ ਪੂਰਾ ਹੋਵੇ, ਜਿਹੜਾ ਉਹਨੇ ਆਖਿਆ ਵੀ ਐ ਖੁਦਾਵੰਦ ਸਾਡੇ ਸੁਨੇਹੇ ਦਾ ਕਿੰਨੇ ਯਕੀਨ ਕੀਤਾ ਹੈ, ਤੇ ਖੁਦਾਵੰਦ ਦਾ ਹੱਥ ਕਿਹਦੇ ਉੱਤੇ ਜ਼ਾਹਿਰ ਹੋਇਆ ਹੈ। ਇਸ ਪਾਰੋਂ ਉਹ ਫਿਰ ਈਮਾਨ ਨਾ ਲਿਆ ਸਕੇ। ਯਸਾਇਆ ਨੇ ਫਿਰ ਆਖਿਆ, ਉਹਨੇ ਉਹਨਾਂ ਦੀਆਂ ਅੱਖੀਆਂ ਨੂੰ ਅੰਨਾ ਤੇ ਉਹਨਾਂ ਦੇ ਦਿਲ ਨੂੰ ਸਖਤ ਕਰ ਦਿੱਤਾ। ਇੰਜ ਨਾ ਹੋਵੇ ਪਈ ਉਹ ਅੱਖੀਆਂ ਨਾਲ ਵੇਖਣ ਤੇ ਦਿਲ ਨਾਲ ਸਮਝਣ ਤੇ ਰਜੂ ਕਰਨ, ਤੇ ਮੈਂ ਉਹਨਾਂ ਨੂੰ ਸ਼ਿਫਾ ਦੇਵਾਂ।
ਯਸਾਇਆ ਨੇ ਇਹ ਗੱਲਾਂ ਇਸ ਲਈ ਆਖੀਆਂ ਵੀ ਉਹਨੇ ਉਹਦਾ ਜਲਾਲ ਵੇਖਿਆ ਤੇ ਉਹਨੇ ਉਹਦੇ ਬਾਰੇ ਹੀ ਕਲਾਮ ਕੀਤਾ। ਫਿਰ ਵੀ ਸਰਦਾਰਾਂ ਵਿੱਚੋਂ ਵੀ ਬਥੇਰੇ ਉਹਦੇ ਉੱਤੇ ਈਮਾਨ ਲਿਆਏ, ਪਰ ਫਰੀਸੀਆਂ ਦੇ ਪਾਰੋਂ ਇਕਰਾਰ ਨਹੀਂ ਕਰਦੇ ਸੀ, ਤਾਂ ਜੋ ਇੰਜ ਨਾ ਹੋਵੇ ਵੀ ਇਬਾਦਤਖਾਨਿਆਂ ਵਿੱਚੋਂ ਕੱਢੇ ਜਾਣ, ਕਿਉਂਕਿ ਉਹ ਰੱਬ ਕੋਲੋਂ ਇੱਜ਼ਤ ਹਾਸਲ ਕਰਨ ਦੀ ਬਜਾਏ ਇਨਸਾਨ ਕੋਲੋਂ ਇੱਜ਼ਤ ਹਾਸਲ ਕਰਨਾ ਬਹੁਤਾ ਚਾਹੁੰਦੇ ਸੀ। ਯਿਸੂ ਨੇ ਪੁਕਾਰ ਕੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਏ, ਤੇ ਜਿਹੜਾ ਮੈਨੂੰ ਵੇਖਦਾ ਏ ਉਹ ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਰੂਹ ਬਣ ਕੇ ਜੱਗ ਵਿੱਚ ਆਇਆ ਵਾਂ ਤਾਂ ਜੋ ਜਿਹੜਾ ਮੇਰੇ ਉੱਤੇ ਈਮਾਨ ਲਿਆਵੇ ਉਹ ਹਨੇਰੇ ਵਿੱਚ ਨਾ ਰਵੇ। ਮੱਤੀ। ਉਸ ਵੇਲੇ ਯਿਸੂ ਨੇ ਜੱਥੇ ਨਾਲ ਤੇ ਆਪਣੇ ਚੇਲਿਆਂ ਨੂੰ ਇਹ ਗੱਲਾਂ ਆਖੀਆਂ, ਫਕੀ ਤੇ ਫਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਨੇ, ਇਸ ਲਈ ਜੋ ਕੁਝ ਉਹ ਤੁਹਾਨੂੰ ਦੱਸਣ ਉਹ ਸਭ ਕਰੋ ਤੇ ਮੰਨੋ, ਪਰ ਉਹਨਾਂ ਵਰਗੇ ਕੰਮ ਨਾ ਕਰੋ, ਕਿਉਂ ਜੇ ਉਹ ਆਖਦੇ ਨੇ ਪਰ ਕਰਦੇ ਨਹੀਂ। ਐ ਰਿਆਕਾਰੋ, ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ, ਭਈ ਪੁਦੀਨੇ ਤੇ ਸੌਂਫ ਤੇ ਜ਼ੀਰੇ ਦੀ ਦਹਿ ਦਿੰਦੇ ਹੋ, ਪਰ ਤੁਸੀਂ ਸ਼ਰੀਅਤ ਦੀਆਂ ਬਹੁਤੀਆਂ ਭਾਰੀਆਂ ਗੱਲਾਂ ਯਾਨੀ ਇਨਸਾਫ ਤੇ ਰਹਿਮ ਤੇ ਈਮਾਨ ਨੂੰ ਛੱਡ ਦਿੱਤਾ ਹੈ। ਲਾਜ਼ਮੀ ਸੀ ਭਈ ਇਹ ਵੀ ਕਰਦੇ ਤੇ ਉਹ ਵੀ ਨਾ ਛੱਡਦੇ। ਐ ਅੰਨੇ ਰਾਹ ਵਿਖਾਉਣ ਵਾਲਿਓ, ਜਿਹੜੇ ਮੱਛਰ ਨੂੰ ਪਛਾਣਦੇ ਹੋ ਪਰ ਊਂਠ ਨੂੰ ਨਗਾ ਜਾਂਦੇ ਹੋ। ਐ ਅੰਨੇ ਫਰੀਸੀ, ਪਹਿਲਾਂ ਪਿਆਲੇ ਤੇ ਕੌਲੀ ਨੂੰ ਅੰਦਰੋਂ ਸਾਫ਼ ਕਰ ਤਾਂ ਜੋ ਉੱਤੋਂ ਵੀ ਉਹ ਸਾਫ਼ ਹੋ ਜਾਣ, ਭਈ ਤੁਸੀਂ ਸਫੈਦੀ ਕੀਤੀਆਂ ਹੋਈਆਂ ਕਬਰਾਂ ਵਾਂਗਰ ਹੋ, ਜਿਹੜੀਆਂ ਉੱਤੋਂ ਤੇ ਬਹੁਤ ਸੋਹਣੀਆਂ ਵਿਖਾਲੀ ਦਿੰਦੀਆਂ ਨੇ, ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਤੇ ਹਰ ਤਰ੍ਹਾਂ ਦੀ ਨਜਾਸਤ ਨਾਲ ਭਰੀਆਂ ਨੇ। ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਲੋਕਾਂ ਨੂੰ ਬਹੁਤ ਰਸਵਾਦ ਵਿਖਾਲੀ ਦਿੰਦੇ ਹੋ, ਪਰ ਅੰਦਰੋਂ ਰਿਆਕਾਰੀ ਤੇ ਬੇਦੀਨੀ ਨਾਲ ਭਰੇ ਹੋ। ਗ੍ਰੰਥੀਓ, ਤੇ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ ਤੇ ਇਹ ਜਾਣਦੇ ਆ ਭਈ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਆ, ਰੱਬ ਤੋਂ ਜਲਾਵਤਨ ਆ, ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਆ, ਨਾ ਭਈ ਅੱਖੀਆਂ ਵੇਖੇ ਉੱਤੇ। ਗਰਜ਼ ਸਾਡੀ ਖਾਤਰ ਜਮਾ ਹੈ ਤੇ ਸਾਨੂੰ ਬਦਨ ਦੇ ਵਤਨ ਤੋਂ ਜੁਦਾ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਹੈ। ਇਸ ਲਈ ਹੁਣ ਤੋਂ ਅਸੀਂ ਕਿਸੇ ਨੂੰ ਬਦਨ ਦੀ ਹਸੀਅਤ ਨਾਲ ਨਹੀਂ ਪਛਾਣਾਂਗੇ। ਹਾਂ, ਭਾਵੇਂ ਅਸੀਂ ਮਸੀਹ ਨੂੰ ਵੀ ਬਦਨ ਦੀ ਹਸੀਅਤ ਨਾਲ ਜਾਣਿਆ ਸੀ, ਪਰ ਹੁਣ ਤੋਂ ਨਹੀਂ ਜਾਣਾਂਗੇ। ਇਸ ਲਈ ਜੇ ਕੋਈ ਮਸੀਹ ਵਿੱਚ ਤੇ ਉਹ ਨਵਾਂ ਮਖਲੂਕ ਏ, ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ, ਤੇ ਸਾਰੀਆਂ ਸ਼ੈਵਾਂ ਰੱਬ ਵੱਲੋਂ ਨੇ, ਜਿਨ੍ਹੇ ਮਸੀਹ ਦੇ ਰਾਹੀਂ ਆਪਣੇ ਨਾਲ ਸਾਡਾ ਮੇਲ ਮਿਲਾਪ ਕਰ ਲਿਆ। ਗ੍ਰੰਥੀਓ, ਬੇਈਮਾਨਾਂ ਦੇ ਨਾਲ ਨਾਹਮਵਾਰ ਜੂਏ ਵਿੱਚ ਨਾ ਜਿੱਤੋ, ਕਿਉਂ ਜੇ ਰਾਸਤਬਾਜ਼ੀ ਤੇ ਬੇਦੀਨੀ ਵਿੱਚ ਕੀ ਮੇਲ, ਜਾਂ ਲੋਹ ਤੇ ਹਨੇਰੇ ਵਿੱਚ ਕੀ ਜੋੜ, ਮਸੀਹ ਨੂੰ ਬਲਿਆਲ ਦੇ ਨਾਲ ਕੀ ਮੁਆਫਕਤ, ਜਾਂ ਇਮਾਨਦਾਰ ਦਾ ਬੇਈਮਾਨ ਨਾਲ ਕੀ ਵਾਸਤਾ, ਤੇ ਰੱਬ ਦੇ ਮਕਦਸ ਨੂੰ ਬੁੱਤਾਂ ਨਾਲ ਕੀ ਮੁਨਾਸਬਤ ਹੈ, ਕਿਉਂ ਜੇ ਅਸੀਂ ਜਿਉਂਦੇ ਰੱਬ ਦਾ ਮਕਦਸ ਹਾਂ। ਇਸ ਲਈ ਰੱਬ ਨੇ ਆਖਿਆ ਭਈ ਮੈਂ ਉਹਨਾਂ ਵਿੱਚ ਵਸਾਂਗਾ ਤੇ ਉਹਨਾਂ ਵਿੱਚ ਟੁਰਾਂ ਫਿਰਾਂਗਾ, ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ। ਇਸ ਵਾਸਤੇ ਖੁਦਾਵੰਦ ਆਖਦਾ ਹੈ ਭਈ ਉਹਨਾਂ ਵਿੱਚੋਂ ਨਿਕਲ ਕੇ ਵੱਖਰੇ ਰਹੋ ਤੇ ਨਾਪਾਕ ਸ਼ੈ ਨੂੰ ਨਾ ਛੂਹੋ, ਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਤੇ ਤੁਹਾਡਾ ਪਿਓ ਹੋਵਾਂਗਾ ਤੇ ਤੁਸੀਂ ਮੇਰੇ ਪੁੱਤਰ ਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਕ ਦਾ ਅਖਾਨ ਹੈ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਸਵੀਂ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਉਹ ਚੰਗਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਹੈ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜ ਆਂਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ, ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਕਿਉਂ ਜੇ ਰੱਬ ਨੇਕ ਤੇ ਸਾਰੇ ਜਾਨਦਾਰਾਂ ਦਾ ਸਰਚਸ਼ਮਾ ਏ, ਉਹ ਇਖਲਾਕੀ ਜਾਂ ਬਦਨੀ ਬਦਸੂਰਤੀ ਪੈਦਾ ਨਹੀਂ ਕਰਦਾ। ਇਸ ਲਈ ਅਜਿਹਾ ਵਿਗਾੜ ਅਸਲੀ ਨਹੀਂ ਬਲਕਿ ਨਜ਼ਰ ਦਾ ਧੋਖਾ ਤੇ ਗਲਤੀ ਦਾ ਸਰਾਬ ਏ। ਇਲਾਹੀ ਸਾਇੰਸ ਇਹਨਾਂ ਵੱਡੀਆਂ ਅਸਲੀਅਤਾਂ ਨੂੰ ਜ਼ਾਹਿਰ ਕਰਦੀ ਏ। ਇਹਨਾਂ ਦੀ ਨਿਊ ਉੱਤੇ ਕਿਸੇ ਵੀ ਸ਼ਕਲ ਵਿੱਚ ਨਾ ਗਲਤੀ ਤੋਂ ਡਰਦਿਆਂ ਹੋਏ, ਨਾ ਹੀ ਉਹਦੀ ਤਾਬੇਦਾਰੀ ਕਰਦਿਆਂ ਹੋਏ ਯਿਸੂ ਨੇ ਹਯਾਤੀ ਦਾ ਇਜ਼ਹਾਰ ਕੀਤਾ। ਫਾਨੀ ਵਜੂਦੀਅਤ ਇੱਕ ਸੁਪਨਾ ਹੈ। ਫਾਨੀ ਵਜੂਦੀਅਤ ਦੀ ਕੋਈ ਅਸਲੀ ਹਸਤੀ ਨਹੀਂ ਹੈ, ਬਲਕਿ ਇਹ ਆਖਿਆ ਜਾਂਦਾ ਹੈ ਇਹ ਅਨਾ ਹੈ। ਰੂਹ ਇੱਕ ਖੁਦੀ ਹੈ
ਜਿਹੜੀ ਸੁਪਨਾ ਕਦੀ ਨਹੀਂ ਵੇਖਦੀ ਬਲਕਿ ਸਾਰੀਆਂ ਗੱਲਾਂ ਨੂੰ ਸਮਝਦੀ ਏ, ਜਿਹੜੀ ਕਦੀ ਗਲਤੀ ਨਹੀਂ ਕਰਦੀ ਤੇ ਹਮੇਸ਼ਾ ਜਾਗਦੀ ਰਹਿੰਦੀ ਏ, ਜਿਹੜੀ ਕਦੀ ਈਮਾਨ ਨਹੀਂ ਰੱਖਦੀ ਬਲਕਿ ਜਾਣਦੀ ਏ, ਜਿਹੜੀ ਕਦੀ ਪੈਦਾ ਨਹੀਂ ਹੁੰਦੀ ਨਾ ਮਰਦੀ ਏ। ਰੂਹਾਨੀ ਇਨਸਾਨ ਐਸ ਖੁਦੀ ਦੀ ਸ਼ਕਲ ਏ। ਇਨਸਾਨ ਰੱਬ ਨਹੀਂ ਹੈ ਬਲਕਿ ਲੋਹ ਦੀ ਉਹ ਕਿਰਨ ਏ ਜਿਹੜੀ ਸੂਰਜ ਤੋਂ ਨਿਕਲਦੀ ਏ। ਇਨਸਾਨ ਯਾਨੀ ਰੱਬ ਤੋਂ ਨਿਕਲਿਆ ਹੋਇਆ ਰੱਬ ਨੂੰ ਮਨਕਸ ਕਰਦਾ ਏ। ਇੱਕ ਸਿਆਣ ਦੇ ਲਾਮਹਿਦੂਦ ਅਨਾਸਰ ਤੋਂ ਰੰਗ, ਮਿਆਰ ਤੇ ਤਾਦਾਦ ਦੀਆਂ ਸਾਰੀਆਂ ਸ਼ਕਲਾਂ ਜ਼ਾਹਿਰ ਹੁੰਦੀਆਂ ਨੇ, ਤੇ ਇਹ ਪਹਿਲੇ ਤੇ ਦੂਜੇ ਦੋਵਾਂ ਲਿਹਾਜ਼ ਨਾਲ ਜ਼ਹਿਨੀ ਏ। ਉਹਨਾਂ ਦੀ ਰੂਹਾਨੀ ਫਿਤਰਤ ਸਿਰਫ ਰੂਹਾਨੀ ਹਿੱਸਾ ਨਾਲ ਹੀ ਸਮਝੀ ਜਾਂਦੀ ਏ। ਮਾਦੇ ਦੇ ਨਾਲ ਹਮਦਰਦ ਹੁੰਦਿਆਂ ਹੋਏ ਦੁਨਿਆਵੀ ਇਨਸਾਨ ਗਲਤੀ ਦੇ ਅੱਗੇ ਪਿੱਛੇ ਹਰ ਵੇਲੇ ਤਿਆਰ ਰਹਿੰਦਾ ਏ ਤੇ ਉਹ ਇਸ ਪਾਸੇ ਰੁਝਾਨ ਰੱਖੇਗਾ। ਉਹ ਕਿਸੇ ਮੁਸਾਫਰ ਵਾਂਗਰ ਮਗਰਬ ਵਿੱਚ ਇੱਕ ਤਫਰੀਹੀ ਸਫ਼ਰ ਤੇ ਜਾਣ ਵਾਲੇ ਵਾਂਗਰ ਹੋਵੇਗਾ। ਇੱਥੇ ਉਹਦੀ ਸੋਬਤ ਦਿਲਕਸ਼ ਤੇ ਖਾਹਿਸ਼ਾਂ ਦਿਲਚਸਪ ਹੁੰਦੀਆਂ ਨੇ। 6 ਦਿਨਾਂ ਤੀਕਰ ਸੂਰਜ ਦਾ ਪਿੱਛਾ ਕਰਨ ਦੇ ਬਾਅਦ ਉਹ 7ਵੇਂ ਦਿਨ ਮਸ਼ਰਕ ਵਿੱਚ ਪਰਤ ਕੇ ਆਉਂਦਾ ਏ। ਜੇ ਉਹ ਆਪਣੇ ਆਪ ਨੂੰ ਠੀਕ ਪਾਸੇ ਨੂੰ ਜਾਂਦਾ ਹੋਇਆ ਮਹਿਸੂਸ ਕਰੇਗਾ ਤੇ ਉਹ ਬਹੁਤ ਮੁਤਮਿਨ ਹੋਵੇਗਾ। ਇਹਦੇ ਨਾਲ ਨਾਲ ਆਪਣੀਆਂ ਪੁੱਠੀਆਂ ਸਿੱਧੀਆਂ ਰਾਹਾਂ ਤੋਂ ਸ਼ਰਮਿੰਦਾ ਹੋ ਕੇ ਉਹ ਕਿਸੇ ਸਿਆਣ ਵਾਲੀ ਜ਼ਿਆਰਤ ਲਈ ਆਪਣਾ ਪਾਸਪੋਰਟ ਵਸੂਲ ਕਰੇਗਾ ਤੇ ਇਹਦੇ ਰਾਹੀਂ ਠੀਕ ਰਾਹ ਨੂੰ ਪਾਉਣ ਤੇ ਉਹਦੇ ਉੱਤੇ ਟੁਰਨ ਦਾ ਸੋਚੇਗਾ। ਪੈਂਡੂਲਮ ਵਾਂਗਰ ਪਾਪ ਤੇ ਮਾਫੀ ਦੇ ਵਿਚਕਾਰ ਲਮਕਦਿਆਂ ਹੋਏ ਖੁਦਗਰਜ਼ੀ ਤੇ ਨਫਸ ਪ੍ਰਸਤੀ ਨੂੰ ਲਗਾਤਾਰ ਤਨਜ਼ਲੀ ਦੀ ਵਜ੍ਹਾ ਹੁੰਦਿਆਂ ਹੋਏ ਸਾਡੀ ਅਖਲਾਕੀ ਤਰੱਕੀ ਹੌਲੀ ਹੋ ਜਾਵੇਗੀ। ਮਸੀਹ ਦੇ ਮੁਤਾਲਬੇ ਉੱਤੇ ਜਾਗਣ ਨਾਲ ਇਨਸਾਨ ਮੁਸੀਬਤਾਂ ਦਾ ਤਜਰਬਾ ਕਰਦੇ ਨੇ। ਇਹ ਉਹਨਾਂ ਨੂੰ ਇੱਕ ਡੁੱਬਦੇ ਹੋਏ ਬੰਦੇ ਵਾਂਗਰ ਰੱਬ ਨੂੰ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦੀ ਤਰਗੀਬ ਦਿੰਦਾ ਏ ਤੇ ਮਸੀਹ ਦੇ ਕੀਮਤੀ ਲਹੂ ਦੇ ਰਾਹੀਂ ਇਹ ਕੋਸ਼ਿਸ਼ਾਂ ਕਾਮਯਾਬੀ ਦਾ ਸਿਹਰਾ ਬਣਦੀਆਂ ਨੇ। ਜਿਹਦੀ ਇਸਤਲਾਹ ਮਾਦੀ ਫਹਿਮ ਏ ਉਹ ਸ਼ੈਵਾਂ ਦੇ ਬਸ ਫਾਨੀ ਆਰਜ਼ੀ ਫਹਿਮ ਦੀ ਰਿਪੋਰਟ ਕਰ ਸਕਦਾ ਏ, ਜਦਕਿ ਰੂਹਾਨੀ ਫਹਿਮ ਬਸ ਸੱਚਾਈ ਦੀ ਗਵਾਹੀ ਦੇ ਸਕਦਾ ਏ। ਮਾਦੀ ਫਹਿਮ ਲਈ ਗੈਰ ਅਸਲੀ ਤਦ ਤੀਕਰ ਅਸਲੀ ਰਹਿੰਦਾ ਏ ਜਦ ਤੀਕਰ ਭਈ ਕ੍ਰਿਸਚਨ ਸਾਇੰਸ ਦੇ ਰਾਹੀਂ ਇਸ ਫਹਿਮ ਨੂੰ ਠੀਕ ਨਹੀਂ ਕੀਤਾ ਜਾਂਦਾ। ਮਾਦੀ ਫਹਿਮ ਦੀ ਮੁਖਾਲਫਤ ਕਰਦਿਆਂ ਹੋਏ ਰੂਹਾਨੀ ਫਹਿਮ ਵਿੱਚ ਇਲਹਾਮ, ਆਸ, ਈਮਾਨ, ਸਮਝ, ਸੂਦਮੰਦੀ, ਅਸਲੀਅਤ ਸ਼ਾਮਲ ਹੁੰਦੇ ਨੇ। ਮਾਦੀ ਫਹਿਮ ਇਹ ਈਮਾਨ ਜ਼ਾਹਿਰ ਕਰਦਾ ਏ ਭਈ ਸਿਆਣ ਮਾਦੇ ਵਿੱਚ ਏ। ਇਹ ਇਨਸਾਨੀ ਅਕੀਦਾ ਖੁਸ਼ੀ ਤੇ ਪੀੜ, ਆਸ ਤੇ ਡਰ, ਹਯਾਤੀ ਤੇ ਮੌਤ ਦੇ ਫਹਿਮ ਦੇ ਵਿਚਕਾਰ ਤਬਦੀਲੀ ਲਿਆਉਂਦਿਆਂ ਹੋਏ ਫਾਨੀਅਤ ਜਾਂ ਗੈਰ ਅਸਲੀਅਤ ਦੀਆਂ ਹੱਦਾਂ ਤੋਂ ਬਾਹਰ ਕਦੀ ਨਹੀਂ ਆਉਂਦਾ। ਜਦ ਅਸਲੀ ਨੂੰ ਪਾ ਲਿਆ ਜਾਂਦਾ ਏ ਜਿਹਦਾ ਐਲਾਨ ਸਾਇੰਸ ਦੇ ਰਾਹੀਂ ਹੁੰਦਾ ਏ। ਖੁਸ਼ੀ ਹੋਰ ਠੋਕਰ ਦੇਣ ਵਾਲੀ ਤੇ ਨਾ ਹੀ ਆਸ ਧੋਖਾ ਦੇਣ ਵਾਲੀ ਹੁੰਦੀ ਏ। ਰੂਹਾਨੀ ਖਿਆਲ ਜਿਵੇਂ ਭਈ ਅਦਦ ਤੇ ਖਤ ਅਸੂਲ ਤੋਂ ਸ਼ੁਰੂ ਹੁੰਦੇ ਨੇ ਤੇ ਇਹ ਕਿਸੇ ਮਾਦੀ ਅਕੀਦੇ ਨੂੰ ਨਹੀਂ ਮੰਨਦੇ। ਰੂਹਾਨੀ ਖਿਆਲ ਉਹਨਾਂ ਦੀ ਇਲਾਹੀ ਸ਼ੁਰੂਆਤ ਤੇ ਹਸਤੀ ਦੇ ਰੂਹਾਨੀ ਫਹਿਮ ਵੱਲ ਰਹਿਨੁਮਾਈ ਦਿੰਦੇ ਨੇ। ਇੱਕ ਮਸੀਹ ਸਾਇੰਸਦਾਨ ਤੇ ਇੱਕ ਮੁਖਾਲਫ ਦੋਵੇਂ ਫਨਕਾਰਾਂ ਵਾਂਗਰ ਨੇ। ਇੱਕ ਆਖਦਾ ਏ ਮੇਰੇ ਕੋਲ ਨਾਲ ਤਕਸੀਮ ਹੋਣ ਵਾਲੇ ਤੇ ਜਲਾਲੀ ਰੂਹਾਨੀ ਖਿਆਲ ਨੇ, ਜਦ ਦੂਜੇ ਮੇਰੇ ਵਾਂਗਰ ਇਹਨਾਂ ਨੂੰ ਇਹਨਾਂ ਦੀ ਲੋੜ ਤੇ ਮੁਹੱਬਤ ਵਿੱਚ ਵੇਖਦੇ ਨੇ ਤੇ ਇਹ ਜਾਣਦੇ ਨੇ ਭਈ ਇਹ ਖਿਆਲ ਅਸਲੀ ਤੇ ਅਬਦੀ ਐਸਲੀ ਨੇ, ਕਿਉਂ ਜੇ ਇਹ ਸੱਚਾਈ ਤੋਂ ਲਏ ਗਏ ਨੇ ਤੇ ਉਹਨਾਂ ਨੂੰ ਪਤਾ ਚੱਲੇਗਾ ਭਈ ਕੋਈ ਨੁਕਸਾਨ ਨਹੀਂ ਹੋਇਆ ਤੇ ਸਭ ਜਿੱਤਿਆ ਗਿਆ ਏ ਇਹਦੇ ਠੀਕ ਅੰਦਾਜ਼ੇ ਦੇ ਮੁਤਾਬਕ ਜਿਹੜਾ ਅਸਲੀ ਏ। ਦੂਜਾ ਫਨਕਾਰ ਜਵਾਬ ਦਿੰਦਾ ਏ ਤੁਸੀਂ ਮੇਰਾ ਤਜਰਬਾ ਗਲਤ ਕਰ ਦਿੱਤਾ। ਮੇਰੇ ਜ਼ਿਹਨੀ ਨਜ਼ਰੀਏ ਨਹੀਂ ਸਿਵਾਏ ਇਹਨਾਂ ਦੇ ਜਿਹੜੇ ਜ਼ਿਹਨੀ ਤੇ ਮਾਦੀ ਦੋਵੇਂ ਨੇ। ਇਹ ਸੱਚ ਏ ਭਈ ਮਾਦੀਅਤ ਇਹਨਾਂ ਨਜ਼ਰੀਆਂ ਨੂੰ ਨਾਮੁਕੰਮਲ ਤੇ ਤਬਾਹ ਕਰਨ ਵਾਲੇ ਬਣਾਉਂਦੀ ਏ। ਫਿਰ ਵੀ ਮੈਂ ਤੁਹਾਡੇ ਨਾਲ ਆਪਣੇ ਬਦਲਾਂਗਾ ਨਹੀਂ, ਕਿਉਂ ਜੇ ਮੇਰੇ ਮੈਨੂੰ ਅਜਿਹੀ ਜ਼ਾਤੀ ਖੁਸ਼ੀ ਦਿੰਦੇ ਨੇ ਤੇ ਹੈਰਾਨਕੁਨ ਹੱਦ ਤੀਕਰ ਉਹ ਮਾਵਰਾ ਨਹੀਂ। ਇਹ ਘੱਟ ਖੁਦ ਸਾਖਤਗੀ ਦਾ ਮੁਤਾਲਬਾ ਰੱਖਦੇ ਨੇ ਤੇ ਨਜ਼ਰੀਆਂ ਤੋਂ ਦੂਰ ਰੂਹ ਨੂੰ ਵੇਖਦੇ ਨੇ। ਇਹਦੇ ਇਲਾਵਾ ਮੇਰੇ ਕੋਲ ਮੇਰੇ ਪੁਰਾਣੇ ਅਕੀਦੇ ਜਾਂ ਇਨਸਾਨੀ ਸਲਾਹਾਂ ਗਵਾਉਣ ਦੀ ਕੋਈ ਨਿਸ਼ਾਨੀ ਨਹੀਂ ਏ। ਪਿਆਰੇ ਪੜ੍ਹਨ ਵਾਲਿਓ, ਕਿਹੜਾ ਸਿਆਣ ਦਾ ਤਸੱਵੁਰ ਜਾਂ ਖਾਰਜੀ ਖਿਆਲ ਤੁਹਾਡੇ ਲਈ ਅਸਲੀ ਹੋਵੇਗਾ, ਮਾਦੀ ਜਾਂ ਰੂਹਾਨੀ? ਤੁਸੀਂ ਦੋਵੇਂ ਨਹੀਂ ਰੱਖ ਸਕਦੇ। ਤੁਸੀਂ ਆਪਣੇ ਆਪ ਦਾ ਨਮੂਨਾ ਲਿਆ ਰਹੇ ਹੋ। ਇਹ ਨਮੂਨਾ ਜਾਂ ਆਰਜ਼ੀ ਏ ਜਾਂ ਅਬਦੀ, ਜਾਂ ਰੂਹ ਜਾਂ ਫਿਰ ਮਾਦਾ ਤੁਹਾਡਾ ਨਮੂਨਾ ਏ। ਜੇ ਤੁਸੀਂ ਦੋ ਨਮੂਨੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੇ ਅਮਲੀ ਤੌਰ ਤੇ ਤੁਹਾਡੇ ਕੋਲ ਕੋਈ ਇੱਕ ਵੀ ਨਹੀਂ ਹੋਵੇਗਾ। ਘੜੀ ਵਿੱਚ ਪੈਂਡੂਲਮ ਵਾਂਗਰ ਤੁਹਾਨੂੰ ਅੱਗੇ ਪਿੱਛੇ ਧੱਕਾ ਲਾਇਆ ਜਾਵੇਗਾ ਤਾਂ ਜੋ ਮਾਦੇ ਦੀਆਂ ਪਸਲੀਆਂ ਨਾਲ ਵਜੂਦ ਤੇ ਅਸਲੀ ਤੇ ਗੈਰ ਅਸਲੀ ਦੇ ਵਿਚਾਲੇ ਲਮਕਦੇ ਰਹੋ।
ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਤੇ ਚੀਕਦੀ ਏ, ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਏ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਏ। ਮਾਦੀ ਹਿੱਸ ਦੇ ਵਹਿਮ ਨੇ ਨਾ ਕਿ ਇਲਾਹੀ ਕਾਨੂੰਨ ਨੇ ਤੁਹਾਨੂੰ ਬੰਨਿਆ ਹੋਇਆ ਏ। ਤੁਹਾਡੇ ਆਜ਼ਾਦ ਹਿੱਸਿਆਂ ਨੂੰ ਜਕੜਿਆ ਹੋਇਆ ਏ, ਤੁਹਾਡੀ ਸਲਾਹੀਅਤਾਂ ਨੂੰ ਫੜ ਕੇ ਰੱਖਿਆ ਏ, ਤੁਹਾਡੇ ਜਿਸਮ ਨੂੰ ਮਾੜਾ ਕੀਤਾ ਹੋਇਆ ਏ ਤੇ ਤੁਹਾਡੀ ਹਸਤੀ ਵਾਲੀ ਤਖਤੀ ਨੂੰ ਖਰਾਬ ਕਰਕੇ ਰੱਖਿਆ ਏ। ਜੇ ਰੱਬ ਨੇ ਇਨਸਾਨ ਉੱਤੇ ਹੁਕਮਰਾਨੀ ਲਈ ਮਾਦੀ ਕਾਨੂੰਨ ਬਣਾਏ ਹੁੰਦੇ ਜਿਨ੍ਹਾਂ ਦੀ ਨਾਫਰਮਾਨੀ ਇਨਸਾਨ ਨੂੰ ਬਿਮਾਰ ਬਣਾ ਦਿੰਦੀ, ਤੇ ਯਿਸੂ ਨੇ ਸਿੱਧੀ ਮੁਖਾਲਫਤ ਵਿੱਚ ਤੇ ਸਾਰੀਆਂ ਮਾਦੀ ਹਾਲਤਾਂ ਦੀ ਖਿਲਾਫਵਰਜੀ ਵਿੱਚ ਸ਼ਿਫਾ ਦਿੰਦਿਆਂ ਹੋਏ ਇਹਨਾਂ ਕਾਨੂੰਨਾਂ ਨੂੰ ਰੱਦ ਨਾ ਕੀਤਾ ਹੁੰਦਾ। ਬਿਮਾਰੀ ਦਾ ਜਾਂ ਮਾਦੀ ਸਿਆਣ ਦੇ ਕੁਝ ਖਾਸ ਤਰੀਕਿਆਂ ਦਾ ਤਬਾਦਲਾ ਨਾਮੁਮਕਿਨ ਹੁੰਦਾ ਜੇ ਹਸਤੀ ਦੀ ਐਸ ਵੱਡੀ ਅਸਲੀਅਤ ਦੀ ਵਾਕਫੀਅਤ ਨਾ ਪਾਈ ਹੁੰਦੀ। ਯਾਨੀ ਕਿ ਕੁਝ ਵੀ ਗੈਰ ਹਮ ਆਹੰਗ ਹਸਤੀ ਵਿੱਚ ਦਾਖਲ ਨਹੀਂ ਹੋ ਸਕਦਾ, ਕਿਉਂ ਜੇ ਹਯਾਤੀ ਰੱਬ ਏ। ਨਜ਼ਰੀਆਂ ਉੱਤੇ ਇਲਜ਼ਾਮ ਲਾਉਣ ਲਈ ਮਾਦੀ ਅਕੀਦੇ ਲਈ ਵਿਰਾਸਤ ਇੱਕ ਸੂਦਮੰਦ ਮੌਜੂ ਏ, ਪਰ ਜੇ ਅਸੀਂ ਸਿੱਖਦੇ ਹਾਂ ਕਿ ਕੁਝ ਵੀ ਅਸਲੀ ਨਹੀਂ ਬਲਕਿ ਠੀਕ ਏ ਤੇ ਸਾਨੂੰ ਕੋਈ ਖਤਰਨਾਕ ਵਿਰਾਸਤ ਨਹੀਂ ਮਿਲੇਗੀ ਤੇ ਬਦਨੀ ਬਿਮਾਰੀਆਂ ਦੂਰ ਹੋ ਜਾਣਗੀਆਂ। ਜੇ ਤੁਸੀਂ ਇਹ ਸਮਝ ਪਾਓ ਭਈ ਇਹ ਫਾਨੀ ਵਜੂਦ ਆਪ ਇੱਕ ਫਰੇਬ ਏ ਤੇ ਉਹ ਸੁੱਚਾ ਨਹੀਂ ਏ, ਤੇ ਤੁਸੀਂ ਸੂਰਤ ਹਾਲ ਉੱਤੇ ਕਾਬੂ ਪਾ ਲੈਂਦੇ ਹੋ। ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਹਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਏ ਤੇ ਉਦੋਂ ਤੀਕਰ ਜਾਰੀ ਰਹਿੰਦਾ ਏ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦਾ, ਜਿਹੜਾ ਫਾਨੀ ਫਰੇਬ ਦੇ ਹੌਲੇ ਜੇ ਜਾਲੇ ਨੂੰ ਸਾਫ਼ ਕਰ ਦਿੰਦਾ। ਆਓ ਅਸਲੀ ਤੇ ਅਬਦੀ ਦੇ ਬਾਰੇ ਸਿੱਖੀਏ ਤੇ ਰੂਹ ਦੀ ਸਲਤਨਤ, ਅਸਮਾਨ ਦੀ ਬਾਦਸ਼ਾਹੀ, ਆਲਮਗੀਰ ਹਮਾਂਗੀ ਦੀ ਬਾਦਸ਼ਾਹੀ ਤੇ ਹੁਕਮਰਾਨੀ ਲਈ ਤਿਆਰੀ ਕਰੀਏ, ਜਿਹੜੀ ਕਦੀ ਗਵਾਚ ਨਹੀਂ ਸਕਦੀ ਤੇ ਨਾ ਹਮੇਸ਼ਾ ਲਈ ਨਾ ਵੇਖੀ ਹੋਈ ਰਹਿ ਸਕਦੀ ਏ। ਹੁਣ ਮੈਂ ਮੀਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।